ਨਾਜ਼ਰੀਨ, ਤੁਸੀਂ ਅਬਰਾਹਾ ਦਾ ਵਾਕਿਆ ਸੁਣਿਆ। ਆਮਲ ਫੀਲ ਜਿਹਨੂੰ ਕਿਹਾ ਜਾਂਦਾ ਹੈ, ਉਸ ਸਾਲ ਦਾ ਜਦੋਂ ਹਜ਼ੂਰ ਦੀ ਪੈਦਾਇਸ਼ ਹੋਈ ਸੀ। ਦਾਇਮ ਇਕਬਾਲ ਦਾਇਮ ਨੇ ਬੜੇ ਅੱਛੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ। ਬਾਬਾ ਜੀ ਐਸਨ ਨੇ ਦੱਸਿਆ ਵੀ ਕਿ ਇਬਰਤ ਸਬਕ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆ ਜਾਵੇ ਤੇ ਉਸ ਅੱਲਾ ਤੇ ਛੱਡ ਕੇ ਹਿੰਮਤ ਕਰਨੀ ਚਾਹੀਦੀ ਹੈ। ਜਿੱਡੀਆਂ ਕੋਈ ਫੌਜਾਂ ਹੋਣ, ਜਿੱਦਾਂ ਵੀ ਕੋਈ ਤਾਕਤਵਰ ਦੁਸ਼ਮਣ ਹੋਵੇ। ਬਾਬਾ ਜੀ ਜਿਸ ਤਰ੍ਹਾਂ ਅੱਜ ਕੱਲ੍ਹ ਵੇਖੋ ਨਾ, ਕੁਫਾਰ ਜਿਹੜੇ ਨੇ ਮੁਸਲਮਾਨਾਂ ਤੇ ਹਮਲੇ ਕਰ ਰਹੇ ਨੇ। ਮੇਰਾ ਖਿਆਲ ਅਗਰ ਮੁਸਲਮਾਨ ਇਕੱਠੇ ਹੋ ਜਾਣ ਤੇ ਅੱਲਾ ਤੇ ਤਵੱਕਲ ਕਰੀਏ, ਅੱਲਾ ਤੇ ਤਵੱਕਲ ਕਰੀਏ ਤੇ ਕਿਸੇ ਦੀ ਮਜਾਲ ਨਹੀਂ ਕਰ ਹੀ ਨਹੀਂ ਰਹੇ। ਗੱਲ ਸੁਣੋ, ਜਦੋਂ ਇੱਕ ਤੁਹਾਨੂੰ ਵਾਕਿਆ ਛੋਟਾ ਜਿਹਾ ਦੱਸ ਦਿੰਦੇ ਹਾਂ ਖਾਲਿਦ ਬਿਨ ਵਲੀਦ ਦਾ। ਜੀ, ਖਾਲਿਦ ਬਿਨ ਵਲੀਦ ਇੱਕ ਮੱਕੇ ਦਾ ਜਵਾਨ ਸੀ ਤੇ ਉਹਨੂੰ ਕੋਈ ਸਿਰਦਰਦੀ ਨਹੀਂ ਸੀ ਕਿਸੇ ਨਾਲ, ਜਦ ਮੱਕੇ ਚ ਪਾਉਂਦਾ ਰਹਿੰਦਾ ਸੀ। ਐਵੇਂ ਗੱਲ, ਤਾਕਤਵਾਰ ਤਲਵਾਰ ਦਾ ਵੀ ਤਾਂ ਨਹੀਂ ਸੀ। ਇਸ ਤਰ੍ਹਾਂ ਉਹਨੂੰ ਕੋਈ ਸਿਰਦਰਦੀ ਨਹੀਂ ਸੀ ਕਿਸੇ ਨਾਲ ਵੀ। ਇਹ ਸੈਫੁੱਲਾ ਦਾ ਖਿਤਾਬ ਵੀ ਖਾਲਿਦ ਬਿਨ ਵਲੀਦ ਨੂੰ ਮਿਲਿਆ ਸੀ। ਖਾਲਿਦ ਬਿਨ ਵਲੀਦ ਨੂੰ ਜੀ। ਜਿਸ ਵੇਲੇ ਅਬੂ ਸੁਫਿਆਨ ਜਿਹੜਾ ਨਾ, ਅਬੂ ਸੁਫਿਆਨ ਮੱਕੇ ਦਾ ਗਵਰਨਰ ਸੀ ਤੇ ਖਾਲਿਦ ਫਿਰ ਨਾਲ ਜੰਗਾਂ ਤੇ ਜਾਂਦਾ ਰਿਹਾ। ਖਾਲਿਦ ਜਿਹੜਾ ਨਾ, ਇਹਨੇ ਜੰਗੇ ਉਹ ਚ ਬਹੁਤ ਨੁਕਸਾਨ ਕੀਤਾ ਕਿ ਸਾਡੇ ਨਬੀ ਪਾਕ ਜਿਹੜੇ ਸਨ ਉਹਨਾਂ ਆਖਿਆ ਦਰਾ ਨਹੀਂ ਛੱਡਣਾ, ਪਰ ਮਾਲ ਗਨੀਮਤ ਦੇ ਵਾਸਤੇ ਨਾ ਦਰਾ ਖਾਲੀ ਹੋ ਗਿਆ ਤੇ ਖਾਲਿਦ ਨੇ ਦਰਾ ਘੇਰ ਕੇ ਨਾ ਤੇਰ ਹੋ ਗਿਆ। ਇਹਨਾਂ ਹਜ਼ੂਰ ਨੇ ਫਰਮਾਇਆ ਸੀ, ਤੁਹਾਡੇ ਕਹਤਾ ਕਲਾਮੀ ਮਾਫ, ਕਿ ਜਦੋਂ ਤੱਕ ਮੈਂ ਨਾ ਆਖਾਂ ਇਸ ਦਰੇ ਤੂੰ ਜਿਹੜੀ ਮੈਂ ਫੌਜ ਜਾਂ ਤੁਹਾਨੂੰ ਖਿਲਾਰਦਾ ਪਿਆ, ਤੁਸੀਂ ਨਹੀਂ ਆਖਣਾ। ਉਹਨਾਂ ਜਦੋਂ ਵੇਖਿਆ ਕਿ ਹੁਣ ਤੇ ਫਤਹ ਹੋ ਗਈ ਹੈ, ਉਹ ਵੀ ਉੱਠ ਕੇ ਮਾਲੇ ਗਨੀਮਤ ਇਕੱਠਾ ਕਰਨ ਲੱਗ ਪਏ ਜੀ। ਹੁਣ ਖਾਲਿਦ ਬਿਨ ਵਲੀਦ ਜਿਹੜਾ ਨਾ, ਉਹਨੇ ਸੋਚ ਲਿਆ ਸੀ ਕਿ ਮੈਨੂੰ ਫਤਹ ਨਹੀਂ ਹੋ ਸਕਦੀ, ਮੈਨੂੰ ਇਹ ਫਤਹ ਨਹੀਂ ਹੋ ਸਕਦੀ ਕਿਸੇ ਕੀਮਤ ਵੀ। ਮੈਂ ਇੰਨੀਆਂ ਜੰਗਾਂ ਵੀ ਲੜੀਆਂ ਨੇ ਤੇ ਬਹਾਦਰੀ ਵੀ ਸਭ ਕੁਝ, ਤੇ ਮੇਰੀ ਫਤਹ ਜਿਹੜੀ ਉਹ ਤਾਂ ਹੀ ਹੁੰਦੀ ਮੈਂ ਸਲਾਮ ਚਾਹਾਂ। ਉਹਨੇ ਆਪਣੇ ਭਰਾ ਨਾਲ ਗੱਲ ਕੀਤੀ ਕਿ ਤੂੰ ਮੈਨੂੰ ਇਹ ਦੱਸ ਕਿ ਮੈਂ ਇੱਕ ਹਨੇਰੀ ਕੋਠੜੀ ਦੇ ਵਿੱਚ ਆ। ਉਹ ਭਰਾ ਉਹਦਾ ਸਲਾਮ ਲੈ ਆਇਆ ਸੀ। ਉਹਨੇ ਆਖਿਆ ਕਿ ਤੂੰ ਇੰਜ ਕੰਮ ਕਰ, ਅਮਾਨ ਲੈ ਆਇਆ। ਖਾਲਿਦ ਬਿਨ ਵਲੀਦ ਨੇ ਆਖਿਆ ਠੀਕ ਹੈ। ਇਹਨੇ ਚਿਰ ਚ ਨਾ ਨਬੀ ਪਾਕ ਤੇ ਉਹਨਾਂ ਦਾ ਜਿਹੜਾ ਨਾ ਖਾਲਿਦ ਦਾ ਭਾਈ ਉਹ ਵੀ ਆਉਂਦੇ ਨੇ ਮੱਕੇ, ਜਿਹੜਾ ਇਸਲਾਮ ਕਬੂਲ ਕਰ ਚੁੱਕਿਆ ਹੁੰਦਾ, ਜਿਹੜਾ ਇਸਲਾਮ ਕਬੂਲ ਕਰ ਚੁੱਕਿਆ ਜੀ। ਤੇ ਖਾਲਿਦ ਨਾ ਜੇ ਕਿਧਰੇ ਨਾ ਨਿਕਲ ਗਿਆ, ਛੱਪ ਲੁਕ ਗਿਆ। ਆਖਿਆ ਖਾਲਿਦ ਨਹੀਂ ਵੇਖਿਆ ਕਿਧਰੇ। ਉਹਨੇ ਫਿਰ ਇੱਕ ਰੁਕਾ ਲਿਖ ਕੇ ਘੱਲਿਆ ਖਾਲਿਦ ਵੱਲ। ਅੱਛਾ, ਖਾਲਿਦ ਨੇ ਆਖਿਆ ਠੀਕ ਹੈ। ਖਾਲਿਦ ਜਿਹੜਾ ਨਾ ਉਹ ਟੁਰ ਪੈਂਦਾ ਸਲਾਮ ਕਬੂਲ ਕਰਨੇ ਵਾਸਤੇ। ਅੱਗੋਂ ਦੋ ਬੰਦੇ ਹੋਰ ਨੇ, ਉਹ ਵੀ ਰਾਹ ਚੋਂ ਮਿਲ ਪੈਂਦੇ ਨੇ। ਉਹਨਾਂ ਪੁੱਛਿਆ ਬਈ ਕਿੱਥੇ ਚੱਲੇ ਹੋ? ਆਹੇ ਅਸੀਂ ਸਲਾਮ ਵਾਸਤੇ ਚੱਲੇ। ਆਹੇ ਮੈਂ ਵੀ ਇਸੇ ਕੰਮ ਹੀ ਚੱਲੇ। ਜਿਹੜੇ ਵੇ ਜਾਂਦੇ ਨੇ ਮਦੀਨੇ ਪਾਕ ਜਾ ਕੇ ਇੱਕ ਬਾਗ ਚ ਨਹਾ ਧੋ ਕੇ ਕੱਪੜੇ ਪਾ ਕੇ ਜਾ ਕੇ ਖਾਲਿਦ ਬਿਨ ਵਲੀਦ ਤੇ ਉਹ ਦੂਜੇ ਜਣੇ ਨਾ ਦੋਵੇਂ ਨਬੀ ਪਾਕ ਅੱਗੇ ਇੰਤਜ਼ਾਰ ਚ ਬੈਠੇ ਨੇ। ਤੇ ਉਹਦੇ ਭਰਾ ਨੇ ਆਖਿਆ ਬਈ ਜਲਦੀ ਕਰੋ, ਤੁਸੀਂ ਉਹ ਇੰਤਜ਼ਾਰ ਚ ਬੈਠੇ ਨੇ। ਤੇ ਨਬੀ ਪਾਕ ਨੇ ਆਖਿਆ ਅੱਜ ਮੱਕੇ ਵਾਲਿਆਂ ਆਪਣੇ ਦਿਲ ਦੇ ਟੁਕੜੇ ਤਰਾਵੇ ਘੱਲ ਫੜੇ। ਉੱਥੇ ਫਿਰ ਖਾਲਿਦ ਨੇ ਨਾ ਅਮਾਨ ਲਿਆਂਦਾ, ਮਾਨ ਲਿਆਂਦਾ ਜਿਹੜੇ ਤੇ ਆਖਿਆ ਮੇਰੇ ਹੱਕ ਦੁਆ ਕਰੋ ਕਿ ਮੈਂ ਤੁਹਾਡੇ ਆਮੋ ਸਾਹਮਣੇ ਬੜੀਆਂ ਜੰਗਾਂ ਕੀਤੀਆਂ ਨੇ ਤੇ ਉਹ ਮੇਰੇ ਹੱਕ ਨਾ ਮਾਫੀ। ਉਹ ਨਬੀ ਪਾਕ ਆਖਦੇ ਨੇ ਜਦੋਂ ਬੰਦਾ ਅਮਾਨ ਲੈ ਆਉਂਦਾ ਉਹਦਾ ਪਿਛਲੀ ਸਾਰੀ ਮਾਫੀ ਹੋ ਜਾਂਦੀ, ਪਿਛਲੀ ਉਹਦੀ ਜ਼ਿੰਦਗੀ ਸਾਰੀ ਮਾਫੀ ਹੋ। ਤੇ ਫਿਰ ਖਾਲਿਦ ਬਿਨ ਵਲੀਦ ਜਿਹੜਾ ਨਾ ਇਹ ਜੰਗਾਂ ਲੜਦਾ ਰਿਹਾ। ਸਭ ਤੋਂ ਇਹਦੀ ਆਖਰੀ ਜੰਗ ਜਿਹੜੀ ਹੈ ਨਾ ਉਹ ਜੰਗੇ ਮੋਤਾ। ਜੰਗੇ ਮੋਤਾ ਤਾਂ ਬੇਲੌਸ ਲੜਦਾ ਰਿਹਾ। ਇੱਕ ਸ਼ਰਜੀਲ ਨਾਂ ਦਾ ਸੀ ਬੰਦਾ, ਉਹਨੇ ਕਾਸਦ ਨੂੰ ਨਾ ਸ਼ਹੀਦ ਕਰ ਛੜਿਆ, ਉਹਦਾ ਸਵਾਰੀ ਵੀ ਖੋਹ ਲਈ। ਕੋਈ ਵੀ ਹੋਵੇ ਨਾ, ਇਹਦੇ ਤੋਂ ਪਹਿਲਾਂ ਵੀ ਦਸਤੂਰ ਸੀ ਕਾਸਦ ਨੂੰ ਕੋਈ ਨਹੀਂ ਬੰਦਾ ਛੱਡ, ਉਹਦੀਆਂ ਲੱਤਾਂ ਬਾਹਾਂ ਵੱਡੀਆਂ ਨੇ। ਨਬੀ ਪਾਕ ਨੇ ਆਖਿਆ ਭਾਈ ਮਤੇ ਜ਼ਿਆਤੀ ਹੋਰ ਕਰਦੇ, ਤੁਸੀਂ ਜਾਓ। ਉਹਨਾਂ ਲਸ਼ਕਰ 3000 ਦਾ ਦੇ ਕੇ ਨਜ਼ਰ ਟੋਰਿਆ। ਤਕੀਦ ਕੀਤੀ ਹੈ ਝੰਡਾ ਫੜੇ ਦਾ ਜ਼ੈਦ ਬਿਨ ਹਾਰਸ। ਜੇ ਜ਼ੈਦ ਬਿਨ ਹਾਰਸ ਦੀ ਸ਼ਹੀਦ ਹੋ ਗਿਆ ਨਾ, ਫਿਰ ਫੜੇ ਦਾ ਅਬਦੁੱਲਾ। ਜੇ ਬਦੁੱਲਾ ਦੀ ਸ਼ਹਾਦਤ ਹੋ ਗਈ ਤਾਂ ਫਿਰ ਮੇਰਾ ਵੀਰ ਜਾਫਰ ਫੜੇ ਦਾ ਜੁਰਤ ਵਾਲਾ ਬੰਦਾ, ਹਜ਼ਰਤ ਅਲੀ ਦੇ ਛੋਟੇ ਭਾਈ।
ਜਿਸ ਵੇਲੇ ਜਾਂਦੇ ਨੇ ਅੱਗੇ 3 ਲੱਖ ਬੰਦਾ ਉਹਨੇ ਸ਼ਰਜੀਲ ਨੇ ਇਕੱਠਾ ਕੀਤਾ। ਅੱਛਾ। ਉੱਥੇ ਇਹਨਾਂ ਆਖਿਆ ਕਿ ਪਿੱਛੋਂ ਕੋਈ ਕੁਮਕ ਮੰਗਾ ਲਈਏ। ਬਦੁੱਲਾ ਨੇ ਆਖਿਆ ਨਹੀਂ, ਮੁਸਲਮਾਨ ਗਿਣਤੀ ਨਾਲ ਨਹੀਂ ਲੜਦੇ ਤੇ ਨਾਲੇ ਸ਼ਹਾਦਤਾਂ ਕਬੂਲ ਕਰੋ। ਵਾਹ। ਇਹ ਸ਼ਹਾਦਤ ਨਹੀਂ ਜੇ ਲੱਭਦੀ। ਉਹਨਾਂ ਆਖਿਆ ਠੀਕ ਹੈ। ਜ਼ੈਦ ਦੀ ਸ਼ਹਾਦਤ ਹੋ ਜਾਂਦੀ, ਝੰਡਾ ਫੜ ਲੈਂਦਾ ਬਦੁੱਲਾ, ਬਦੁੱਲਾ ਦੀ ਸ਼ਹਾਦਤ ਹੋ ਜਾਂਦੀ। ਫਿਰ ਝੰਡਾ ਫੜ ਲੈਂਦਾ ਜਾਫਰ, ਜਿੱਕਣ ਆਖਿਆ ਹਣੇ ਬਦੁੱਲਾ ਤੋਂ ਬਾਅਦ ਫਿਰ ਜਾਫਰ ਮੇਰਾ ਵੀਰ ਜਿਵੇਂ ਹੁਕਮ। ਉਹਨਾਂ ਦੀ ਸਵਾਰੀ ਨਕਾਰਾ ਹੋ ਗਈ। ਕਾਫਰਾਂ ਇੱਕ ਬਾਜ਼ੂ ਕੱਟਿਆ, ਫਿਰ ਦੂਜਾ ਵੀ ਕੱਟਿਆ। ਝੰਡਾ ਡਿੱਗਣ ਲਿਆ, ਉਹਨਾਂ ਚਾਂਗਰਾਂ ਮਾਰੀਆਂ ਨੇ। ਉਹਨਾਂ ਆਖਿਆ ਜਾਫਰ ਵੇਖ ਡਿੱਗਣ ਲਈ ਝੰਡਾ, ਉਹਨਾਂ ਮੂੰਹ ਨਾ ਫਾੜ ਛੱਡੇ। ਫਿਰ ਉੱਥੋਂ ਭੱਜ ਕੇ ਨਾ ਤੇ ਬੰਦੇ ਇੱਕ ਨੇ ਨਾ ਝੰਡਾ ਫੜਿਆ। ਜਿਸ ਵੇਲੇ ਉਹਨੇ ਫੜਿਆ ਝੰਡਾ, ਨੇ ਪਿੱਛਾ ਧਿਆਨ ਮਾਰਿਆ ਕਿ ਬਈ ਇੱਕ ਬੰਦਾ ਜਿਹੜਾ ਨਾ ਆਪਣਾ ਸਰਦਾਰ ਚੁਣੋ। ਤਾਂ ਉਹਨੇ ਆਖਿਆ ਨਹੀਂ ਤੇਰੇ ਤੇ ਤਬਾਰ ਹੈ। ਉਹਨੇ ਆਖਿਆ ਮੈਂ ਇੰਨੇ ਜਾਣ। ਉਹਨੇ ਫਿਰ ਝੰਡਾ ਦਿੱਤਾ ਖਾਲਦ ਬਿਨ ਵਲੀਦ। ਖਾਲਦ ਬਿਨ ਵਲੀਦ ਨੇ ਫਿਰ 9 ਤਲਵਾਰਾਂ ਤਰੋੜੀਆਂ। 10ਵੀਂ ਤਲਵਾਰ ਯਮਨੀ ਤਲਵਾਰ ਉਹਦੇ ਕੋਲ ਰਹਿ ਗਈ ਸੀ ਤੇ ਉਹ ਪਿਛਲੇ ਪੈਰ ਨੂੰ ਸਾਰੀ ਖਲਕਤ ਨਸ ਗਈ। ਜੈਸੇ ਨਸੇ ਨੇ ਤੇ ਉਹਨੇ ਆਖਿਆ ਖਾਲਦ ਨੇ ਕਿ ਵਾਪਸ ਆਵੋ, ਸ਼ਹੀਦ ਆਪਣੇ ਵੇਖੋ ਤੇ ਜ਼ਖਮੀਆਂ ਨੂੰ ਭਾਲੋ। ਉਹਦੀ ਜੰਗੇ ਮੂਤਾ ਸੀ। ਉੱਥੇ ਫਿਰ ਉਹਨੂੰ ਲਕਬ ਸੀ ਸੈਫੁੱਲਾ। ਸੈਫੁੱਲਾ। ਇਹਦੇ ਤੇ ਫਿਰ ਮੁਸਲਮਾਂ ਬਿਨ ਕਜ਼ਾਬ ਜਿਹੜਾ ਸੀ ਨਾ, ਉਹਨੇ ਸਵਾਲ ਕੀਤਾ ਕਿ ਆਇਆ ਅੱਲਾ ਦੀ ਤਲਵਾਰ ਉਤਰੀ ਸੀ ਤੁਹਾਡੇ ਨਬੀ ਪਾਕ ਤੇ? ਉਹਨੇ ਆਖਿਆ ਨਹੀਂ, ਉਹ ਸੈਫੁੱਲਾ ਇੱਕ ਲਕਬ ਹੈ। ਹਾਂਜੀ।